बिस्मिल्लाहिर्रहमानिर्रहीम। शुरू खुदा दे नामों, जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबीओ ते साडे प्यारे वेखण वालिओ, तुहाडे ते काइंड नोटिस दे विच भई असां ये मेला पंजाबी माँ बोली दे जुबानो अदब ते सकाफत दे फरोग ते वधावे ते चढ़तल ते सिੱਖਿਆ ਲਈ सजाया होया है। साहिबो, असी अक्सर तुहाडे हजूर पंजाबी जुबानो अदब दियां सूफियाना शायरी दियां गल्लां बातां करदे रहने आ, अपने शायरां दे नाल, पंजाबी दे सेवकां दे नाल तुहाडी मुलाकात करवांदे रहने आ। अज साहिबो, साडा ये मन है कि तुहानू अपने देश पंजाब दी सकाफत दा एक झलकारा, एक रंग विखाईए। इस मकसद लई असी तुहानू अपने नाल लैके ते गुजरांवाला डिवीजन दे एक बड़े प्यारे शहर मंडी बहाउद्दीन नाल तुहानू लैके जा रहे हैं। साहिबो, मंडी बहाउद्दीन दे एक पिंड दे विच हर साल एक बड़ा ही खूबसूरत मेला लगदा है। अज तुसी साडे नाल जाओगे तो उत्थे उस मेले दे विच रल के असी रलत करांगे, तुहानू मेले दे मुख्तलिफ रंग वहावांगे। साहिबो, साडे क्लासिक पंजाब दे विच मेले ना सिर्फ साडे देश पंजाब दी सकाफत दा, साडे कल्चर दा एक बड़ा शानदार मुहांदरा ते वहाला हुंदे सन, बल्कि वाहिद तफरीह दा जरिया भी हुंदे सन। साहिबो, बड़ा नैचुरल, बड़ा फितरी ते बड़ा सादा दौर सी। बंदे बड़े भोले हुंदे सन। उस दौर दे विच जिथे किधरे मेला लगना, उत्थे सिर्फ लोकां ने मौज मेला करन वास्ते ही नहीं जाना, बल्कि उत्थे हमा किस्म दे तफरीह दे समान ते हुंदे सन। स्पोर्ट्स दे इवेंट्स भी हुंदे सन। मसलन कोई मेला हुंदा सी जिथे कबड्डी ना हुंदी होवे, हां जी। इस तरह दंगल होने मेलिਆਂ ਦੇ ਉੱਤੇ, ਜ਼ੋਰ ਆਜ਼ਮਾਈਆਂ ਕਰਨੀਆਂ, ਲੋਕਾਂ ਨੇ ਬੁਗਦਰ ਘਮਾਣੇ, ਲੋਕਾਂ ਨੇ ਵੱਟਾ ਚੁੱਕਣਾ 5-5 7-7 ਮਨ ਦਾ, ਹਾਂਜੀ। ਵੇਟ ਲਿਫਟਿੰਗ ਦਾ ਪੁਰਾਣਾ ਢੰਗ ਹੁੰਦਾ ਸੀ, ਕਲਾਸਿਕ ਢੰਗ। ਇਸ ਤੋਂ ਇਲਾਵਾ ਪਿਆਰਿਓ, ਮੇਲਿਆਂ ਦੇ ਵਿੱਚ ਖਰੀਦੋ ਫਰੋਖਤ ਬੜੀ ਹੁੰਦੀ ਸੀ। ਮਿਸਾਲ ਦੇ ਤੌਰ ਤੇ ਗੁਜਰਾਂਵਾਲਾ ਤੋਂ ਪਸਰੂਰ ਵੱਲ ਨੂੰ ਜਾਈਏ ਤੇ ਰਸਤੇ ਦੇ ਵਿੱਚ ਇੱਕ ਪਿੰਡ ਆਉਂਦਾ ਕੋਟਲੀ ਬਾਬਾ ਫਕੀਰ ਚੰਦ, ਉਹਦੇ ਨਾਲ ਹੀ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਬੜੀ ਵੱਡੀ ਮੰਡੀ ਲੱਗਦੀ ਹੁੰਦੀ ਸੀ ਸਾਡੇ ਬਚਪਨ ਦੇ ਵਿੱਚ। ਉਸ ਪਿੰਡ ਦਾ ਨਾਂ ਸੀ ਬਾਬੇ ਗੁੱਲੂ ਸ਼ਾਹ ਦਾ ਪਿੰਡ, ਤੇ ਬਾਬੇ ਗੁੱਲੂ ਸ਼ਾਹ ਦੀ ਉੱਥੇ ਮੰਡੀ ਲੱਗਦੀ ਹੁੰਦੀ ਸੀ। ਪਿਆਰਿਓ, ਮੇਲਿਆਂ ਦੇ ਮੌਕੇ ਦੇ ਉੱਤੇ ਜਦੋਂ ਵੱਡਿਆਂ ਪਿੰਡਾਂ 'ਚ ਮੰਡੀਆਂ ਲੱਗਣੀਆਂ ਤੇ ਮਵੇਸ਼ੀਆਂ ਦੀ ਖਰੀਦੋ ਫਰੋਖਤ ਹੋਣੀ, ਲੋਕਾਂ ਉੱਥੇ ਹਰ ਕਿਸਮ ਦਾ ਲਾਈਵ ਸਟਾਕ ਲੈ ਕੇ ਜਾਣਾ, ਵੇਚਣਾ ਵੀ, ਖਰੀਦਣਾ ਵੀ। ਇਸ ਤੋਂ ਅੱਡ ਥੀਏਟਰ ਹੋਣੇ, ਤਫਰੀਹ ਦਾ ਇੱਕ ਬੜਾ ਹੀ ਖੂਬਸੂਰਤ ਅੰਦਾਜ਼ ਸੀ। ਫਿਰ ਇੱਕ ਪਿਆਰਿਓ ਮੂਵਿੰਗ ਸਿਨੇਮਾਜ਼ ਹੁੰਦੇ ਸਨ, ਜਿਨ੍ਹਾਂ ਨੂੰ ਪੰਜਾਬੀ 'ਚ ਕੱਚੀ ਟਾਕੀ ਆਖਿਆ ਜਾਂਦਾ ਸੀ। ਉਹ ਜਿੱਥੇ ਕਿਤੇ ਮੇਲਾ ਲੱਗਣਾ, ਉੱਥੇ ਜਾ ਕੇ ਉਹਨਾਂ ਨੇ ਸਿਨੇਮਾ ਸਜਾ ਲੈਣਾ, ਕਿਉਂਕਿ ਸਿਨੇਮਾ ਹਾਲਜ਼ ਤੇ ਵੱਡੇ ਸ਼ਹਿਰਾਂ 'ਚ ਹੁੰਦੇ ਸਨ। ਸਾਡੇ ਬਚਪਨ 'ਚ ਅਸਾਂ ਵੀ ਦੇਖਿਆ, ਵੱਡੇ ਵੱਡੇ ਸ਼ਹਿਰਾਂ 'ਚ ਜਾਂ ਕਮ ਅਜ਼ ਕਮ ਤਹਿਸੀਲ ਲੈਵਲ ਤੇ ਕੋਈ ਇੱਕ ਅੱਧਾ ਸਿਨੇਮਾ ਹੋਣਾ, ਵੱਡੇ ਸ਼ਹਿਰਾਂ 'ਚ 4 5 10 ਸਿਨੇਮੇ ਹੋਣੇ। ਲੇਕਿਨ ਪਿੰਡਾਂ ਦਿਹਾਤਾਂ 'ਚ, ਦੂਰ ਉਫਤਾਦਾ ਇਲਾਕਿਆਂ 'ਚ ਕੋਈ ਸਿਨੇਮਾ ਨਹੀਂ ਸੀ ਹੁੰਦਾ। ਉੱਥੇ ਟੈਂਟ ਜਿਹਾ ਜਾ ਕੇ ਲਾ ਲੈਣੇ ਲੋਕਾਂ ਨੇ, ਸਾਹਮਣੇ ਸਕਰੀਨ ਸਫੇਦ ਰੰਗ ਦਾ ਕੱਪੜਾ ਤਾਣ ਲੈਣਾ ਤੇ ਉੱਥੇ ਫਿਲਮ ਚਲਾਣੀ। ਉਹ ਸਿਨੇਮਾ ਜਿਹੜਾ ਮੇਲਿਆਂ ਦੇ ਉੱਤੇ ਜਾ ਕੇ ਲੱਗਦਾ ਸੀ, ਮੂਵਿੰਗ ਸਿਨੇਮਾ, ਅੱਜ ਇੱਥੇ ਲਾ ਲਿਆ, ਕੱਲ ਕਿਤੇ ਹੋਰ ਮੇਲੇ ਜਾ ਲਾਇਆ, ਉਹਨੂੰ ਕੱਚੀ ਟਾਕੀ ਪੰਜਾਬੀ 'ਚ ਆਖਦੇ ਹੁੰਦੇ ਸਨ। ਵੀ ਟਾਕੀਜ਼ ਯਾਨੀ ਪਰਮਾਨੈਂਟ ਟਾਕੀ ਨਹੀਂ ਹੈਗੀ ਉਹ। ਤੇ ਉਹ ਫਿਰ ਟੁਰ ਕੇ ਲਾਉਂਦੇ ਸਨ ਮੇਲਿਆਂ ਤੇ, ਜਿੱਥੇ ਮੇਲਾ ਲੱਗਣਾ। ਅੱਜ ਕੱਲ੍ਹ ਜਿਵੇਂ ਹਰ ਮੇਲੇ 'ਚ ਸਰਕਸ ਲੱਗਦੀ ਹੈ, ਉੱਥੇ ਸਰਕਸਾਂ ਵਾਲੇ ਆ ਜਾਂਦੇ ਨੇ ਤੇ ਸਰਕਸ ਲਾਉਂਦੇ ਨੇ, ਲੋਕੀ ਮਹਿਜ਼ੂਜ਼ ਹੁੰਦੇ ਨੇ, ਜਾਂਦੇ ਨੇ। ਯਾਨੀ ਮੇਲਾ ਇੱਕ, ਮੈਂ ਅਰਜ਼ ਕਰ ਰਿਹਾ ਵਾਂ ਕਿ ਕਸੀਰੁਲ ਮਕਾਸਦ, ਕਸੀਰੁਲ ਜਹਿਤੀ ਈਵੈਂਟ ਹੁੰਦਾ ਸੀ। ਖਰੀਦੋ ਫਰੋਖਤ ਵੀ ਹੋਣੀ ਉੱਥੇ ਪਿਆਰਿਓ, ਤਫਰੀਹ ਦੇ ਵੀ ਮੁਖਤਲਿਫ ਸਾਮਾਨ ਹੋਣੇ। ਫਿਰ 2-3 ਦਿਨ ਮਰਦਾਨਾ ਮੇਲਾ ਲੱਗਣਾ, ਫਿਰ 1 ਦਿਨ ਜਾਂ 2 ਦਿਨ
ਵੱਡਿਆਂ ਮੇਲਿਆਂ 'ਚ ਖਵਾਤੀਨ ਦਾ ਮਖਸੂਸ ਹੁੰਦਾ ਸੀ। ਉਸ ਦਿਨ ਧੀਆਂ ਭੈਣਾਂ ਨੇ ਜਾਣਾ, ਸਾਡੀਆਂ ਸਪੁੱਤਰੀਆਂ, ਸਾਡੀਆਂ ਖਵਾਤੀਨ ਜਾਂਦੀਆਂ ਸਨ। ਉਹਨਾਂ ਆਪਣੀ ਖਰੀਦਦਾਰੀ ਕਰਨੀ, ਕੁੜੀਆਂ ਨੇ ਚੂੜੀਆਂ ਚੜਵਾਉਣੀਆਂ, ਮਹਿੰਦੀਆਂ ਲਵਾਉਣੀਆਂ, ਹੋਰ ਘਰੇਲੂ ਸਮਾਨ, ਘੁਮਿਆਰਾਂ ਦੇ ਆਪਣੇ ਭਾਂਡਿਆਂ ਦੀਆਂ ਦੁਕਾਨਾਂ ਲਾਈਆਂ ਹੁੰਦੀਆਂ ਸਨ। ਬਜਾਜੀ ਕਰਨ ਵਾਲਿਆਂ ਨੇ, ਕੱਪੜਾ ਵੇਚਣ ਵਾਲਿਆਂ ਨੇ ਆਪਣੀਆਂ ਕੱਪੜੇ ਦੀਆਂ ਵੀ ਦੁਕਾਨਾਂ ਸਜਾਈਆਂ ਹੁੰਦੀਆਂ ਸਨ। ਮਿਠਾਈਆਂ ਵਾਲੇ ਜਲੇਬੀਆਂ ਕੱਢ ਰਹੇ ਨੇ, ਸਾਡੇ ਪਿੰਡਾਂ 'ਚ ਉਹਨਾਂ ਨੂੰ ਜਲੇਬ ਆਖਦੇ ਸਨ ਤੇ ਬੜੇ ਲੋਕੀ ਖਾਂਦੇ ਸਨ। ਸਖਤ ਜਾਨ ਲੋਕ ਹੁੰਦੇ ਸਨ ਪਿਆਰਿਓ। ਹੁਣ ਤਾਂ ਜਲੇਬੀਆਂ ਖਾ ਕੇ ਹਜ਼ਮ ਕਰਨਾ ਸਾਡੇ ਬਹੁਤ ਸਾਰੇ ਲੋਕਾਂ ਦੇ ਵੱਸ 'ਚ ਹੀ ਨਹੀਂ। ਹੁਣ ਮੈਦੇ ਦੀਆਂ ਤੇ ਹਲਕੀਆਂ ਜਲੇਬੀਆਂ ਬਣਦੀਆਂ ਨੇ। ਉਦੋਂ ਪਿੰਡਾਂ ਥਾਵਾਂ 'ਚ ਮੇਲਿਆਂ 'ਚ ਪਿਆਰਿਓ ਆਟੇ ਦੇ ਹੀ ਪਕੌੜੇ ਬਣਨੇ, ਕੋਈ ਵੇਸਣ ਤੇ ਆਟਾ ਰਲਾ ਕੇ ਪਕੌੜੇ ਬਣਾਣੇ। ਔਰ ਇਸੇ ਤਰ੍ਹਾਂ ਹੀ ਮੈਦਾ ਘੱਟ ਹੀ ਹੋਣਾ, ਆਟੇ ਦੀਆਂ ਜਲੇਬੀਆਂ ਕੱਢੀ ਜਾਣੀਆਂ ਤੇ ਲੋਕਾਂ ਖਾ ਵੀ ਲੈਣੀਆਂ ਤੇ ਪਚਾ ਵੀ ਲੈਣੀਆਂ। ਐਡੇ ਸਖਤ ਜਾਨ ਲੋਕ ਹੁੰਦੇ ਸਨ, ਸਖਤ ਕੋਸ਼ ਹੁੰਦੇ ਸਨ। ਮੈਨੂਅਲ ਸਾਰਾ ਤਰੀਕਾਕਾਰ ਸੀ ਖੇਤੀਬਾੜੀ ਦਾ, ਹੱਥੀਂ ਕੰਮ ਕਰੀਦਾ ਸੀ ਤੇ ਹੱਥੀਂ ਕੰਮ ਕਰਨ ਵਾਲਾ ਹੀ ਖਾ ਕੇ ਪਚਾ ਸਕਦਾ ਨਾ ਸਾਹਿਬੋ। ਉਦੋਂ ਲੋਕੀ ਘਿਓ ਪੀ ਲੈਂਦੇ ਹੁੰਦੇ ਸਨ। ਹੁਣ ਬੱਚਿਆਂ ਨੂੰ ਰੋਟੀ ਚੋਪੜ ਦਈਏ ਤੇ ਪਰੌਂਠਾ ਹੀ ਨਹੀਂ ਖਾਂਦੇ। ਉਹ ਆਂਦੇ ਨੇ ਨਹੀਂ, ਮੈਨੂੰ ਜੈਮ ਲਾ ਕੇ ਦੇ ਦਿਓ ਸਲਾਈਸ ਦੇ ਉੱਤੇ। ਸੋ ਉਹ ਸਾਡੇ ਕਲਾਸਿਕ ਪੰਜਾਬ ਦਾ ਇੱਕ ਬੜਾ ਹੀ ਸ਼ਾਨਦਾਰ ਦੌਰ ਸੀ ਤੇ ਮੇਲੇ ਉਸ ਦੌਰ ਦਾ ਬੜਾ ਵੱਡਾ ਈਵੈਂਟ ਹੁੰਦੇ ਸਨ ਪਿਆਰਿਓ। ਮੇਲੇ ਅਕਸਰ ਪਿੰਡਾਂ ਦੇ ਵਿੱਚ ਕਿਸੇ ਬਜ਼ੁਰਗ ਦੀ ਖਾਨਕਾ, ਉਹਦੇ ਦਰਬਾਰ, ਉਹਦੀ ਕਬਰ ਦੇ ਉੱਤੇ ਲੱਗਦੇ ਹੁੰਦੇ ਸਨ। ਜਦੋਂ ਸਾਲਾਨਾ ਬਾਬਾ ਜੀ ਦਾ ਉਰਸ ਆਉਣਾ, ਪਿੰਡ 'ਚ ਮੇਲਾ ਲੱਗਣਾ। ਔਰ ਫਿਰ ਮੇਲਾ ਜਦੋਂ ਲੱਗਣਾ, ਉੱਥੇ ਫਿਰ ਤਫਰੀਹ ਦੇ ਸਾਮਾਨ ਵੀ ਹੋਣੇ, ਉੱਥੇ ਖਰੀਦੋ ਫਰੋਖਤ ਵਾਲੇ ਸਾਰੇ ਈਵੈਂਟਸ ਵੀ ਹੋਣੇ। ਜਦੋਂ ਮੇਲਾ ਲੱਗਦਾ ਸੀ ਪਿਆਰਿਓ ਤੇ ਉਸ ਪਿੰਡ ਦੀਆਂ ਧੀਆਂ ਜਿਹੜੀਆਂ ਕਿ ਸ਼ਾਦੀ ਕਰਨ ਤੋਂ ਬਾਅਦ ਦੂਰ ਦੂਰ ਤੱਕ ਟੁਰ ਜਾਂਦੀਆਂ ਨੇ, ਧੀਆਂ ਦੇ ਪਿਆਰਿਓ ਨਸੀਬ ਰੱਬ ਨੇੜੇ ਵੀ ਲਿਖੇ ਹੁੰਦੇ ਨੇ ਤੇ ਦੂਰ ਵੀ ਲਿਖੇ ਹੁੰਦੇ ਨੇ। ਇੱਕ ਪਿੰਡ ਦੀ ਬੱਚੀ ਕੋਈ ਲਾਹੌਰ ਵਿਆਹੀ ਏ, ਦੂਸਰੀ ਮੁਲਤਾਨ ਵਿਆਹੀ ਏ, ਤੀਸਰੀ ਕਰਾਚੀ ਵਿਆਹੀ ਏ, ਚੌਥੀ ਪਿਸ਼ਾਵਰ ਵਿਆਹੀ ਏ। ਬਹਰਹਾਲ ਜਦੋਂ ਉਸ ਪਿੰਡ ਮੇਲਾ ਲੱਗਦਾ ਹੁੰਦਾ ਸੀ ਤੇ ਸਾਰੀਆਂ ਧੀਆਂ ਉਚੇਚ ਕਰਕੇ ਆਪਣੇ ਖਾਵੰਦ ਨੂੰ ਮਨਾ ਕੇ, ਆਪਣੇ ਸਹੁਰੇ ਘਰੋਂ ਇਜਾਜ਼ਤ ਲੈ ਕੇ ਤੇ ਆਪਣੇ ਪਿੰਡ ਮੇਲੇ ਤੇ ਆਉਂਦੀਆਂ ਹੁੰਦੀਆਂ ਸਨ। ਨਾਲ ਆਪਣੇ ਬੱਚਿਆਂ ਨੂੰ ਲਿਆਉਣਾ, ਆਪਣੇ ਸਾਈਂ ਨੂੰ ਲਿਆਉਣਾ, ਪਿੰਡ 'ਚ ਰੌਣਕ ਬਣ ਜਾਣੀ। ਜਿਸ ਪਿੰਡ ਮੇਲਾ ਲੱਗਦਾ ਸੀ ਉੱਥੇ ਬਹੁਤ ਜ਼ਿਆਦਾ ਲੋਕਾਂ ਦੀ ਆਮਦ ਰਫਤ ਹੋ ਜਾਂਦੀ ਸੀ। ਖਾਸ ਕਰਕੇ ਉਸ ਪਿੰਡ ਦੇ ਵਸਨੀਕ ਜਿੰਨੀ ਮਰਜ਼ੀ ਦੂਰ ਵੀ ਹੁੰਦੇ ਸਨ, ਉਹ ਆਪਣੇ ਪਿੰਡ ਪਰਤਦੇ ਸਨ ਤੇ ਆ ਕੇ ਆਪਣੇ ਪੇਕੇ ਘਰ ਨੂੰ ਧੀਆਂ ਵੇਖਣਾ, ਆਪਣੀਆਂ ਬਚਪਨ ਦੀਆਂ ਲੜਕਪਨ ਦੀਆਂ ਬਾਲਪੁਣੇ ਦੀਆਂ ਸਹੇਲੀਆਂ ਨੂੰ ਮਿਲਣਾ ਗਿਲਣਾ, ਵਿਚਾਰ ਵਟਾਂਦਰੇ ਹੋਣੇ, ਇੱਕ ਦੂਜੇ ਦੇ ਹਾਲਾਤ ਬਾਰੇ ਜਾਣਕਾਰੀ ਮਿਲਣੀ। ਸਾਹਿਬੋ ਮੇਲਾ ਜਿਹੜਾ ਨਾ ਜੀ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਅਰਜ਼ ਕੀਤੀ ਹੈ, ਸਾਡੇ ਦੇਸ਼ ਪੰਜਾਬ ਦਾ ਇੱਕ ਬੜਾ ਹੀ ਸ਼ਾਨਦਾਰ, ਬੜਾ ਰੰਗੀਨ ਔਰ ਬੜਾ ਖੂਬਸੂਰਤ ਈਵੈਂਟ ਹੁੰਦਾ ਸੀ। ਹੁਣ ਵੀ ਹੈ, ਮੇਲੇ ਅੱਜ ਕੱਲ੍ਹ ਵੀ ਲੱਗਦੇ ਨੇ, ਲੇਕਿਨ ਹੁਣ ਚੂੰਕਿ ਕੰਪਿਊਟਰਾਈਜ਼ਡ ਦੌਰ ਹੈ, ਡਿਜੀਟਲ ਦੌਰ ਹੈ ਔਰ ਸੋਸ਼ਲ ਮੀਡੀਆ ਨੇ ਘਰ ਘਰ ਮੇਲਾ ਲਾਇਆ ਹੈ, ਬਲਕਿ ਹਰ ਬੰਦੇ ਨੇ ਆਪਣਾ ਵੱਖਰਾ ਮੇਲਾ ਲਾਇਆ ਹੋਇਆ ਹੈ। ਹਰ ਬੰਦੇ ਦੇ ਹੱਥ 'ਚ ਮੋਬਾਇਲ ਹੈ, ਉਹ ਹਰ ਵਕਤ ਹੀ ਮੇਲੇ ਵੇਂਦਾ ਰਹਿੰਦਾ ਤੇ ਉਹ ਮਖਸੂਸ ਈਵੈਂਟਸ ਜਿਹੜੇ ਨੇ ਉਹ ਪਿਆਰਿਓ ਗੈਦਰਿੰਗ ਤੋਂ ਉਸ ਤਰ੍ਹਾਂ ਮਹਿਰੂਮ ਹੁੰਦੇ ਜਾ ਰਹੇ ਨੇ ਜਿਸ ਤਰ੍ਹਾਂ ਕਿ ਕਦੀ ਗੈਦਰਿੰਗ ਹੁੰਦੀ ਸੀ, ਜਿਸ ਤਰ੍ਹਾਂ ਹੁਮ ਹਮਾ ਕੇ ਦੁਨੀਆ ਕਦੀ ਮੇਲਿਆਂ ਦੇ ਵਿੱਚ ਸ਼ਿਰਕਤ ਕਰਦੀ ਸੀ। ਸਾਹਿਬੋ ਮੇਲਿਆਂ ਦੇ ਵਿੱਚ ਲੋਕ ਜਾ ਕੇ ਆਪਣੇ ਜਿਸ ਪਿੰਡ ਦੇ ਵਿੱਚ ਮੇਲਾ ਲੱਗਦਾ ਹੈ, ਉਸ ਆਪਣੇ ਪਿੰਡ ਜਾ ਕੇ ਉੱਥੇ ਬਾਬੇ ਦੀ ਬਾਰਗਾਹ 'ਚ ਦਰਬਾਰ ਤੇ ਸਲਾਮਾਂ ਵੀ ਕਰਦੇ ਨੇ, ਮੰਨਤਾਂ ਵੀ ਮੰਨਦੇ ਨੇ। ਅਸੀਂ ਜਦੋਂ ਤੁਹਾਨੂੰ ਕੋਈ ਚੀਜ਼ ਦਿਖਾਉਂਦੇ ਹਾਂ, ਸਾਡੇ ਵਲੌਗ ਬਣਾਉਣ ਦਾ ਹਰਗਿਜ਼ ਇਹ ਮਕਸਦ ਨਹੀਂ ਹੁੰਦਾ ਕਿ ਅਸੀਂ ਤੁਹਾਨੂੰ ਜਿਸ ਬਾਬਾ ਜੀ ਦੇ ਦਰਬਾਰ ਤੇ ਲੈ ਕੇ ਆਏ ਹਾਂ ਔਰ ਜਿੱਥੇ ਮੇਲਾ ਲੱਗਾ ਹੋਇਆ ਹੈ, ਤੁਸੀਂ ਵੀ ਇਸ ਬਾਬਾ ਜੀ ਦੇ ਦਰਬਾਰ ਤੇ ਆ ਕੇ ਸਲਾਮੀ ਦਿਓ, ਤੁਸੀਂ ਵੀ ਇੱਥੇ ਆ ਕੇ ਮੰਨਤਾਂ ਮੰਨੋ। ਅਸੀਂ ਇਸ ਚੀਜ਼ ਦੇ ਬਿਲਕੁਲ ਕਾਇਲ ਨਹੀਂ। ਸਾਡਾ ਮਕਸਦ ਸਿਰਫ ਇਹ ਹੁੰਦਾ ਹੈ ਕਿ ਅਸੀਂ ਤੁਹਾਨੂੰ ਦੇਸ਼ ਪੰਜਾਬ ਦੇ ਮੁਖਤਲਿਫ ਸਕਾਫਤੀ ਰੰਗ ਵਹਾਈਏ। ਹੁਣ ਜਿਸ ਦਰਬਾਰ ਤੇ ਅਸੀਂ ਤੁਹਾਨੂੰ ਲੈ ਕੇ ਚੱਲੇ ਆ, ਉਸ ਦਰਬਾਰ ਤੇ ਬਾਜ਼ ਐਸੀਆਂ
ਚੀਜ਼ਾਂ ਵੀ ਐਸੀਆਂ ਤਕਾਰੀਬ ਵੀ ਤੁਹਾਨੂੰ ਦਿਸਣਗੀਆਂ ਜਿਨ੍ਹਾਂ ਬਾਰੇ ਸਾਡੇ ਬਹੁਤ ਸਾਰੇ ਦੋਸਤ ਇਤਰਾਜ਼ ਵੀ ਕਰਦੇ ਨੇ। ਮੈਂ ਜੀ ਜਦੋਂ ਪ੍ਰੋਗਰਾਮ ਕੁੱਲੀ ਫਕੀਰ ਦੀ ਕਰਦਾ ਹੁੰਦਾ ਸਾਂ ਤੇ ਮੈਂ ਮੁਖਤਲਿਫ ਸੂਫੀ ਸ਼ਾਇਰਾਂ ਦੇ ਦਰਬਾਰਾਂ ਤੇ ਜਾਣਾ, ਉਹਨਾਂ ਦੀ ਹਯਾਤੀ, ਉਹਨਾਂ ਦੇ ਕਲਾਮ ਬਾਰੇ ਜਾਣਕਾਰੀ ਦੇਣੀ ਆਪਣੇ ਵਿਊਅਰਸ ਨੂੰ। ਤੇ ਸਾਡੇ ਕੁਝ ਵਿਊਅਰਸ ਨੇ ਆਖਣਾ ਜੀ ਕਿ ਤੁਸੀਂ ਦਰਬਾਰਾਂ ਤੇ ਜਾ ਕੇ ਤੇ ਉਹਨਾਂ ਦੀ ਮਸ਼ਹੂਰੀ ਕਰਦੇ ਹੋ, ਪ੍ਰਮੋਸ਼ਨ ਕਰਦੇ ਹੋ। ਸਾਹਿਬੋ, ਸਾਡਾ ਇਹ ਮਕਸਦ ਨਹੀਂ ਹੁੰਦਾ ਹਰਗਿਜ਼। ਅਸੀਂ ਅਲਹਮਦੁਲਿਲਾ ਇੰਤਹਾਈ ਮੁਹੱਦ ਹਾਂ, ਤੌਹੀਦ ਪ੍ਰਸਤ ਹਾਂ, ਔਰ ਅੱਲਾਹ ਪਾਕ ਦੇ ਸਾਰੇ ਔਲੀਆ ਜਿਹੜੇ ਨੇ ਉਹ ਵੀ ਮੁਹੱਦ ਹੁੰਦੇ ਨੇ, ਇੱਕ ਅੱਲਾਹ ਪਾਕ ਨੂੰ ਮੰਨਦੇ ਨੇ। ਉਹਨਾਂ ਦੇ ਦਰਬਾਰਾਂ ਦੇ ਉੱਤੇ ਅਗਰ ਕੋਈ ਧਮਾਲ ਪਾ ਰਿਹਾ, ਅਗਰ ਕੋਈ ਉੱਥੇ ਮੁਖਤਲਿਫ ਅੰਦਾਜ਼ ਮਨਾ ਰਿਹਾ, ਆਪਣੇ ਪੀਰ ਨੂੰ ਮਨਾ ਰਿਹਾ ਜਾਂ ਜੋ ਵੀ, ਇਹ ਉਹਦਾ ਆਪਣਾ ਅਕੀਦਾ ਹੁੰਦਾ ਹੈ। ਅਸੀਂ ਹਰਗਿਜ਼ ਆਪਣੇ ਵਿਊਅਰਸ ਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਵੀ ਇੰਜ ਕਰੋ, ਕਿਉਂਕਿ ਸਾਡਾ ਤੇ ਮੋਟੋ ਇਹ ਵੇ ਕਿ ਦੇਸ਼ ਪੰਜਾਬ ਦੇ ਸਾਰੇ ਰੰਗ ਤੁਹਾਨੂੰ ਦਿਖਾਣੇ ਨੇ। ਇਸ ਵਾਸਤੇ ਅਸੀਂ ਜਿਹੜਾ ਈਵੈਂਟ ਤੁਹਾਡੇ ਹਜ਼ੂਰ ਪੇਸ਼ ਕਰਨੇ ਆ ਉਹਦੇ ਵਿੱਚ ਕਲਚਰ ਤਲਾਸ਼ ਕਰ ਲਿਆ ਕਰੋ। ਜ਼ਰੂਰੀ ਨਹੀਂ ਕਿ ਉੱਥੇ ਅਸੀਂ ਜੋ ਦੇਖਦੇ ਆ ਉਹਦੇ ਨਾਲ ਅਸੀਂ ਵੀ ਮੁਤਫਿਕ ਹੋਈਏ, ਸਾਡਾ ਵੀ ਅਕੀਦਾ ਸੇਮ ਹੋਵੇ, ਇਹ ਜ਼ਰੂਰੀ ਨਹੀਂ। ਲੇਕਿਨ ਦੇਸ਼ ਪੰਜਾਬ ਵਿੱਚ ਜੋ ਕੁਝ ਹੁੰਦਾ ਹੈ, ਜੋ ਸਾਡੇ ਪਿਆਰੇ ਦੇਸ਼ ਦੇ ਰਸੂਮੋ ਰਿਵਾਜ ਨੇ, ਸਾਡੀਆਂ ਰਸਮਾਂ ਰੀਤਾਂ ਨੇ, ਉਹ ਤੇ ਅਸਾਂ ਤੁਹਾਨੂੰ ਵਿਖਾਣੀਆਂ ਨੇ ਨਾ। ਤੇ ਆਓ ਫਿਰ ਚੱਲੀਏ, ਪਿੰਡ ਵੀ ਨੇੜੇ ਆ ਗਿਆ, ਚੱਲ ਕੇ ਤੁਹਾਨੂੰ ਮੇਲਾ ਵਹਾਈਏ। ਮੇਲੇ ਦੇ ਵਿੱਚ ਕੀ ਕੀ ਹੁੰਦਾ ਹੈ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ। ਤੁਹਾਨੂੰ ਇਨਸ਼ਾਅੱਲਾ ਜਿਹੜੇ ਮੇਰੀ ਉਮਰ ਦੇ ਸਾਡੇ ਵਿਊਅਰਸ ਨੇ ਉਹਨਾਂ ਨੂੰ ਆਪਣਾ ਬਚਪਨ ਯਾਦ ਆਏਗਾ। ਕਲਾਸਿਕ ਪੰਜਾਬ ਦੇ ਮੇਲੇ ਉਹਨਾਂ ਨੂੰ ਯਾਦ ਆਉਣਗੇ, ਜਦੋਂ ਬਾਲੀ ਜੱਟੀ ਦਾ, ਅਨਾਇਤ ਸੈਨ ਭੱਟੀ ਦਾ ਥੀਏਟਰ ਲੱਗਦਾ ਹੁੰਦਾ ਸੀ ਪਿਆਰਿਓ। ਆਲਮ ਲੋਹਾਰ, ਆਰਫ ਲੋਹਾਰ ਸਾਡੇ ਬੜੇ ਮਾਰੂਫ ਸਿੰਗਰ ਨੇ, ਇਹਨਾਂ ਦੇ ਵਾਲਦ ਸਾਹਿਬ ਬੜਾ ਵੱਡਾ ਹਰ ਮੇਲੇ ਤੇ ਜਾ ਕੇ ਥੀਏਟਰ ਲਾਉਂਦੇ ਹੁੰਦੇ ਹਨ। ਸਾਰੀ ਸਾਰੀ ਰਾਤ ਜੱਟ ਬਹਿ ਕੇ ਉਹਨਾਂ ਨੂੰ ਸੁਣਦੇ ਹੁੰਦੇ ਸਨ। ਸੱਸੀ ਪੁੰਨੂ, ਹੀਰ ਰਾਂਝਾ, ਇਹ ਸਾਰੇ ਰੋਮਾਨਵੀ ਕਿੱਸੇ ਜਿਹੜੇ ਨੇ ਇਹ ਲੋਕਾਂ ਦੇ ਸਾਹਮਣੇ ਪਰਫਾਰਮ ਕਰਕੇ, ਗਾ ਕੇ ਸਾਡੇ ਗੁਲੂਕਾਰ ਪਿੰਡਾਂ ਦੇ ਵਿੱਚ ਆ ਕੇ ਮੇਲਿਆਂ ਤੇ ਬਿਆਨ ਕਰਦੇ ਹੁੰਦੇ ਸਨ। ਉਸ ਦੌਰ ਦੇ ਉਹ ਬੜੇ ਨਵੇਕਲੇ ਤੇ ਬੜੇ ਖੂਬਸੂਰਤ ਰੰਗ ਸਨ। ਸਾਹਿਬੋ, ਜਿਸ ਤਰ੍ਹਾਂ ਪੁਰਾਣੇ ਮੇਲਿਆਂ ਦੇ ਵਿੱਚ ਤਫਰੀਹ ਦਾ ਸਮਾਨ ਹੁੰਦਾ ਸੀ ਨਾ ਜੀ, ਉਹ ਹੁਣ ਤੇ ਨਹੀਂ ਰਿਹਾ। ਹੁਣ ਤੇ ਮਾਡਰਨ ਦੌਰ ਹੈ ਤੇ ਮਾਡਰਨ ਅੰਦਾਜ਼ ਨੇ, ਹਰ ਕਿਸਮ ਦੇ ਨਵੇਂ, ਜਿੱਦਤ ਬੜੀ ਆ ਗਈ ਹੈ। ਬਹਰਹਾਲ ਅੱਜ ਜਿਹੜਾ ਅਸੀਂ ਤੁਹਾਨੂੰ ਮੇਲਾ ਦਿਖਾਵਾਂਗੇ ਉਹਦੇ 'ਚ ਤੁਹਾਨੂੰ ਦੇਸ਼ ਪੰਜਾਬ ਦੇ ਰੰਗ ਵੀ ਨਜ਼ਰ ਆਉਣਗੇ, ਸਾਡੀ ਸਕਾਫਤ ਦੇ ਝਲਕਾਰੇ ਵੀ ਤੁਸੀਂ ਵੇਖੋਗੇ, ਔਰ ਤੁਹਾਨੂੰ ਆਪਣਾ ਕਲਾਸਿਕੀ ਪੰਜਾਬ ਵੀ ਯਾਦ ਆਏਗਾ। ਪਿਆਰੇ ਵੇਖਣ ਵਾਲਿਓ, ਪ੍ਰੋਗਰਾਮ ਦਾ ਬਾਕੀ ਹਿੱਸਾ ਕੱਲ ਮੁਲਾਹਜ਼ਾ ਕਰਿਆ ਜੀ। ਓ ਚੱਲ ਮੇਲੇ ਨੂੰ ਚਲੀਏ, ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ।